Chinese People Liberation Army incursion. Troops reportedly came 60 kilometers inside Indian territory. Shall we declare Modi as betraying Bharat Mata's honor? I demand breaking ambassador-level relationship with China. Overlapping patrolling, not encroachment. Union Minister on reported Chinese troops camping inside Indian territory. ਚਾਈਨੀਜ਼ ਟਰੂਪਸ ਜਿਹੜੇ ਨੇ ਭਾਵੇਂ 60 ਕਿਲੋਮੀਟਰ ਇਨਸਾਈਡ ਆਏ ਨੇ ਪਰ ਉਹਨਾਂ ਨੇ ਦੈਟ ਡਿਡਨਟ ਅਮਾਊਂਟ ਟੂ ਐਨਕਰੋਚਮੈਂਟ ਵੀ ਆ ਕੇ 60 ਕਿਲੋਮੀਟਰ ਤੁਹਾਡੇ ਬਹਿ ਕੇ ਕਹਿੰਦੇ ਵੀ ਨਹੀਂ ਇਹ ਐਨਕਰੋਚਮੈਂਟ ਨਹੀਂ ਹੈ, ਇਹ ਜਿਹੜਾ ਓਵਰਲੈਪਿੰਗ ਪੈਟਰੋਲਿੰਗ ਹੈਗੀ ਹੈ। ਔਰ ਇਹ ਗੱਲ ਕਿਰਨ ਰਿਜਿਜੂ ਕਹਿ ਰਿਹਾ ਜਿਹੜਾ ਕਿ ਉਸ ਹਲਕੇ ਚੋਂ ਹੀ MP ਹੈ ਔਰ ਮਿਨਿਸਟਰ ਵੀ ਹੈ। ਚਾਈਨਾ ਕਾਂਟ ਟੇਕ ਆਵਰ ਲੈਂਡ। ਓਵਰਲੈਪਿੰਗ ਆਫ ਪੈਟਰੋਲ ਡਜ਼ ਟੇਕ ਪਲੇਸ ਇਨ ਦਾ ਅਨਡਿਮਾਰਕੇਟਡ ਏਰੀਆ। ਹੁੰਦਾ ਹੀ ਰਹਿੰਦਾ ਇਹ ਏਰੀਆ ਦੇ ਡਿਮਾਰਕੇਟਡ ਨਹੀਂ ਨੇ। ਦੇ ਆਰ ਨਾਟ ਅਲਾਊਡ ਟੂ ਕੰਸਟਰਕਟ ਐਨੀਥਿੰਗ ਪਰਮਾਨੈਂਟ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੀ ਫੌਜ ਭਾਰਤ ਦੇ ਸੂਬੇ ਅਰੁਣਾਚਲ ਪ੍ਰਦੇਸ਼ ਵਿੱਚ 60 ਕਿਲੋਮੀਟਰ ਤੱਕ ਅੰਦਰ ਵੜ ਆਈ ਹੈ ਔਰ ਇਸ ਸੰਬੰਧੀ ਅੱਡ-ਅੱਡ ਮੀਡੀਆ ਰਿਪੋਰਟਾਂ ਵੀ ਹਨ ਪਰ ਮੋਦੀ ਅਮਿਤ ਸ਼ਾਹ ਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲੇਕਿਨ ਇਹ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਠੀਕ ਹੈ ਕਿ ਬਹੁਤ ਵਾਰ ਇਹ ਜਿਹੜੀ ਚੋਰਾਂ ਦੀ ਢਾਣੀ ਰਲੀ ਹੁੰਦੀ ਹੈ ਉਹਨਾਂ ਦਾ ਪਾਜ ਮੁਲੰਮਾ ਉਦੋਂ ਹੀ ਲਹਿੰਦਾ ਹੈ ਜਾਂ ਉਗੜਦਾ ਹੈ ਜਦੋਂ ਕਿ ਉਹਨਾਂ ਵਿੱਚ ਆਪਸੀ ਰਿਫਟ ਹੁੰਦੀ ਹੈ ਜਾਂ ਆਪਸੀ ਤਕਰਾਰ ਹੁੰਦਾ ਹੈ ਤੇ ਫਿਰ ਕੋਈ ਉਹਨਾਂ ਦਾ ਭੇਤ ਖੋਲ੍ਹਦਾ। ਸੁਬਰਾਮਨੀਅਮ ਸਵਾਮੀ ਹਿੰਦੂਤਵਾ ਦਾ ਬਹੁਤ ਵੱਡਾ ਆਈਡੀਆਲੋਗ ਜਿਹਨੇ ਈਵਨ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦਿਆਂ ਇਹ ਲਾਈਨ ਲਈ ਸੀ ਕਿ ਮੁਸਲਮਾਨਾਂ ਨੂੰ ਭਾਰਤ ਦੇ ਵਿੱਚ ਡੀਫਰੈਂਚਾਈਜ਼ ਕਰ ਦੇਣਾ ਚਾਹੀਦਾ, ਉਹਨਾਂ ਤੋਂ ਵੋਟ ਦਾ ਹੱਕ ਲੈ ਲੈਣਾ ਚਾਹੀਦਾ। ਇਹ ਵੀ ਕਿ ਭਾਈ 100 ਤੋਂ ਜ਼ਿਆਦਾ ਜਿਹੜੀਆਂ ਮਸੀਤਾਂ ਜਿੱਥੇ ਨੇ ਉਹ ਸਾਡੇ ਹਵਾਲੇ ਕਰਨੇ ਸਾਡੇ ਮੰਦਰ ਸੀ। ਔਰ ਖੁੱਲ੍ਹ ਕੇ ਜਿਹੜਾ ਉਹਨੇ ਕਦੇ ਹਾਲਾਂ ਸੁਬਰਾਮਨੀਅਮ ਸਵਾਮੀ ਤਾਮਿਲ ਹੈ, ਤਾਮਿਲਨਾਡੂ ਦਾ, ਬੜੇ ਪ੍ਰਾਈਡ ਨਾਲ ਕਹਿੰਦਾ ਮੈਂ ਬ੍ਰਾਹਮਣ ਹੂੰ ਔਰ ਸਾਊਥ ਦਾ ਬ੍ਰਾਹਮਣ ਇਸ ਕਦਰ, ਲੇਕਿਨ ਉਹਦੇ ਜੋ ਵੀ ਕਾਨਸੈਪਟ ਨੇ ਉਹਦੇ ਨਾਲ ਭਾਵੇਂ ਅਸੀਂ ਨਹੀਂ ਉਹ ਕਲੀਅਰ ਨੇ। ਉਹ ਜਿਸ ਪਾਸੇ ਵੀ ਗੱਲ ਕਰਦਾ ਹੈ ਕਾਨੂੰਨੀ ਤੌਰ ਦੇ ਉੱਤੇ ਵੀ ਉਹਨੇ ਜੇ ਸੋਨੀਆ ਗਾਂਧੀ ਦੇ ਖਿਲਾਫ ਕੇਸ ਦਾਇਰ ਔਰ ਬਾਬਰੀ ਮਸਜਿਦ ਦੇ ਮੁੱਦੇ ਤੇ ਦੂਜੇ ਇਹ ਜਿਹੜੀਆਂ ਬਹੁਤ ਸਾਰੀਆਂ ਲੀਗਲ ਵਿਕਟਰੀਜ਼ ਵਿਦਨ RSS ਨੇ ਲਈਆਂ ਨੇ ਉਹਦੇ 'ਚ ਵੀ ਉਹਦਾ ਰੋਲ ਰਿਹਾ। ਲੇਕਿਨ ਮੋਦੀ ਦੇ ਨਾਲ ਔਰ ਹਾਲਾਂ ਇਹ ਵੀ ਹਿੰਦੂਤਵਾ ਦਾ ਆਈਡੀਆਲੋਗ 2 ਵਾਰ ਮਿਨਿਸਟਰ ਰਿਹਾ, ਦੋਨੋਂ ਵਾਰ ਨਾਨ BJP ਹਕੂਮਤਾਂ ਦੇ ਵਿੱਚ ਚੰਦਰ ਸ਼ੇਖਰ ਦੀ ਹਕੂਮਤ ਜਿਹੜੀ ਰਾਜੀਵ ਗਾਂਧੀ ਦੀ ਮਦਦ ਨਾਲ ਸੀ ਉਹਦੇ 'ਚ ਵੀ ਮਿਨਿਸਟਰ ਸੀ ਔਰ ਉਸ ਤੋਂ ਪਹਿਲਾਂ ਨਰਸਿਮਹਾ ਰਾਓ ਦੀ ਹਕੂਮਤ ਦੇ ਵਿੱਚ ਵੀ। ਬੜਾ ਫਾਈਨ ਮਾਈਂਡ ਹੈ ਫਾਈਨੈਂਸ ਦਾ ਔਰ ਦੂਸਰੇ ਦਾ। ਆਪਣੀ ਗੱਲ ਵੀ ਜੋ ਉਹਦੇ 'ਚ ਹੁੰਦਾ ਉਹ ਕਹਿੰਦਾ ਹੈ। ਹਾਲਾਂ ਇਹ ਜਿਹੜੇ ਇਸ ਕਿਸਮ ਦੇ ਹੁੰਦੇ ਨੇ ਉਹ ਸੈਲਫ ਸੈਂਟਰਡ ਵੀ ਹੁੰਦੇ ਨੇ ਲੇਕਿਨ ਜਿਹੜੀ ਗੱਲ ਜਦੋਂ ਉਹ ਕਹਿੰਦਾ ਹੈ ਜੇ ਉਹਨੂੰ ਕੋਈ ਚੈਲੰਜ ਨਾ ਕਰੇ ਤਾਂ ਫਿਰ ਉਹਨੂੰ ਹੋਰ ਮਜ਼ਬੂਤ। ਉਹ ਕਹਿੰਦਾ ਮੈਂ ਗੱਲ ਸਬੂਤਾਂ ਨਾਲ ਕਰਦਾ, ਮੇਰੇ ਸਾਹਮਣੇ ਆ। ਉਹਨੇ ਕਿਹਾ ਡਿਬੇਟ ਕਰ ਲੈ ਮੋਦੀ ਅਮਿਤ ਸ਼ਾਹ ਦੂਸਰੇ ਤੀਸਰੇ। ਹੁਣ ਜਿਸ ਮੁੱਦੇ ਦੇ ਉੱਤੇ ਅਸੀਂ ਹੁਣ ਗੱਲ ਕਰਨ ਲੱਗੇ ਹਾਂ ਇਸ ਦੇ ਉੱਤੇ ਸੁਬਰਾਮਨੀਅਮ ਸਵਾਮੀ ਦੀ ਕੰਸਿਸਟੈਂਟ ਪਹੁੰਚ ਹੈ ਕਿ ਚੀਨ ਆਇਆ ਗਲਵਾਨ ਵੈਲੀ 'ਚ, ਉਹਨਾਂ ਨੇ ਸਾਡੇ ਬੰਦੇ ਵੀ ਮਾਰੇ ਔਰ ਓਵਰ ਏ ਪੀਰੀਅਡ ਆਫ ਟਾਈਮ ਉਹ ਗਲਵਾਨ ਵੈਲੀ ਹੋਏ, ਡੈਪਚੌਂਗ ਹੋਏ, ਪੈਨਸੌਂਗ ਸੋ ਹੋਏ। ਪੈਨਸੌਂਗ ਲੇਕ ਵੀ ਕਹਿੰਦੇ ਨੇ, ਸੋ ਲਫ਼ਜ਼ ਲੋਕਲ ਬੋਲੀ 'ਚ ਲੇਕ ਨੂੰ ਕਹਿੰਦੇ ਨੇ। ਔਰ 4060 ਸਕੁਅਰ ਕਿਲੋਮੀਟਰ ਟੈਰੀਟਰੀ ਇੰਡੀਆ ਦੀ ਜਿਹੜੀ ਹੈ ਉਹ ਦੱਬ ਲਈ ਹੈ ਚਾਈਨਾ ਨੇ। ਔਰ ਕਿੰਨੇ ਜਿਹੜੇ ਤੁਹਾਡੇ ਪੈਟਰੋਲਿੰਗ ਪੁਆਇੰਟਸ ਸੀ ਉਹਨਾਂ ਦੇ ਉੱਤੇ ਹੁਣ ਸਾਡੀ ਫੌਜ ਜਾ ਨਹੀਂ ਸਕਦੀ। ਉਹਨੇ ਕਿਹਾ ਵੀ ਇਹਦੇ ਬਾਵਜੂਦ ਮੋਦੀ ਔਰ ਉਹਨੇ ਕਿਹਾ ਮੈਂ ਰਾਈਟ ਟੂ ਇਨਫੋਰਮੇਸ਼ਨ ਥੱਲੇ ਵੀ ਪਾਇਆ ਦੂਸਰੇ ਵੀ ਔਰ ਨਾ ਕੋਈ ਹਕੂਮਤ ਜਵਾਬ ਦਿੰਦੀ ਹੈ ਵੀ ਮੋਦੀ ਔਰ ਅਮਿਤ ਮੋਦੀ ਇਹ ਕਹਿੰਦਾ ਨਾ ਕੋਈ ਆਇਆ ਨਾ ਕੋਈ ਘੁਸਾ ਨਾ ਕੋਈ ਗਿਆ ਵੀ ਇਸ ਤੋਂ ਵੱਡੀ ਬਿਟਰੇਅਲ ਕੋਈ ਨਹੀਂ ਹੈ। ਹੁਣ ਇਹ ਤਾਂ ਬਹੁਤ ਜਿਹੜੀ ਅਸੀਂ ਟੈਰੀਟਰੀਜ਼ ਦੀ ਗੱਲ ਕਰ ਰਹੇ ਹਾਂ ਇਹ ਲੱਦਾਖ ਨਾਲ ਈਸਟਰਨ ਜਿਹੜਾ ਬਾਰਡਰ ਦੇ ਨਾਲ ਤਾਲੁਕ ਹੈ। ਦੂਸਰੇ ਪਾਸੇ ਜਿਹੜਾ ਭਾਰਤ ਦਾ ਸੂਬਾ ਜਿਹਨੂੰ ਅਰੁਣਾਚਲ ਪ੍ਰਦੇਸ਼ ਕਿਹਾ ਜਾਂਦਾ ਹੈ ਔਰ ਉਸ ਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ ਉਹ ਜਦੋਂ 5 ਫਿੰਗਰਸ ਕਿ ਵੀ ਤਿੱਬਤ ਇੱਕ ਹਥੇਲੀ ਹੈ ਔਰ ਇਹ ਸਿੱਕਮ, ਭੂਟਾਨ, ਨੇਪਾਲ, ਲੱਦਾਖ ਔਰ ਸਾਊਥ ਤਿੱਬਤ ਜਿਹਨੂੰ ਅਰੁਣਾਚਲ ਕਹਿੰਦੇ ਨੇ ਇਹ ਸਾਡੀਆਂ ਫਿੰਗਰਸ ਨੇ। ਇਹ ਉਹਦਾ ਮੌਸੇ ਤੋਂ ਹੁੰਦਾ ਸੀ।
ਹੁਣ ਸੁਬਰਾਮਨੀਅਮ ਸਵਾਮੀ ਨੇ ਇੱਕ ਟਵੀਟ ਕੀਤਾ ਔਰ ਟਵੀਟ ਦਾ ਬੇਸ ਵੀ ਆਲਮੋਸਟ 5 ਸਟੋਰੀਜ਼ ਨੇ ਜਿਹੜੀਆਂ ਸਾਈਮਲਟੇਨੀਅਸਲੀ ਚਾਈਨੀਜ਼ ਮੀਡੀਆ 'ਚ ਵੀ ਔਰ ਵਿਦਨ ਵੀ ਸ਼ਾਇਦ ਇੱਕ ਅੱਧਾ ਇਹਦੇ 'ਚ ਇੰਡੀਅਨ ਮੀਡੀਆ ਵੀ ਹੋਏ ਛਪੀਆਂ ਨੇ। ਪਹਿਲਾਂ ਮੈਂ ਸੁਬਰਾਮਨੀਅਮ ਸਵਾਮੀ ਦੇ ਟਵੀਟ ਦੀ ਗੱਲ ਕਰਾਂ। ਚਾਈਨੀਜ਼ ਪੀਪਲ ਲਿਬਰੇਸ਼ਨ ਆਰਮੀ ਇਨਕਰਸ਼ਨ ਟਰੂਪਸ reportedly came 60 kilometer inside Indian territory. Shall we declare Modi as betraying Bharat Mata's honor? I demand breaking ambassador level relationship with China. ਹੁਣ ਇਹ ਖਬਰ ਤਾਜ਼ੀ ਹੈ ਕਿ ਵੀ ਚੀਨ ਅਰੁਣਾਚਲ ਪ੍ਰਦੇਸ਼ ਜਿਹਨੂੰ ਚੀਨ ਕਹਿੰਦਾ ਵੀ ਇਹ ਤਾਂ ਸਾਡਾ ਹੈ ਹੀ ਹੈ ਵੀ ਉਹਦੇ 'ਚ 60 ਕਿਲੋਮੀਟਰ ਅੰਦਰ ਆ ਕੇ ਚਾਈਨਾ ਨੇ ਆਪਣੀ ਉਹਨਾਂ ਦੀ ਫੌਜ ਨੇ ਕੈਂਪਿੰਗ ਕੀਤੀ ਹੈ, ਐਨਕੈਂਪਮੈਂਟ ਕੀਤੀ ਹੈ। ਔਰ ਇਹ ਸੁਬਰਾਮਨੀਅਮ ਸਵਾਮੀ ਕਹਿ ਰਿਹਾ ਕਿ ਵੀ ਇਹ ਕਿੱਥੇ ਹੈ ਇਹ ਮੋਦੀ ਔਰ ਦੂਜੇ ਉਹ ਭਾਰਤ ਮਾਤਾ ਦੇ ਆਨਰ ਦੇ ਨਾਲ ਖਿਲਵਾੜ ਕਰ ਰਹੇ ਨੇ। ਜਦੋਂ ਇਸ ਲੈਵਲ ਦੀ ਇਨਕਰਜਨ ਹੋਈ ਹੈ ਤੇ ਉਸ ਦਾ ਇੱਕੋ ਇੱਕ ਹੱਲ ਹੈ ਕਿ ਚੀਨ ਦੇ ਨਾਲ ਡਿਪਲੋਮੈਟਿਕ ਸਬੰਧ ਆਪਣੇ ਐਂਬੈਸਡਰ ਵਾਪਸ ਆ ਦਿਓ। ਹੁਣ ਜਿਹੜੀਆਂ ਮੈਂ ਇੱਕ ਫੋਕਸ ਸਟੋਰੀ ਤੇ ਗੱਲ ਕਰਾਂਗਾ ਪਰ ਜਿਹੜੀਆਂ ਹੈਡਲਾਈਨਸ ਵਾਲੀਆਂ 3-4 ਸਟੋਰੀਜ਼ ਨੇ ਉਹਨਾਂ ਦੇ ਵਿੱਚ ਜਿਵੇਂ ਸਾਈਨੋ ਇੰਡੀਆ ਕਾਲਮ ਦੇ ਥੱਲੇ ਇਹ ਸੈਪਟੈਂਬਰ 10 ਦੀ ਸਟੋਰੀ ਹੈ। tibetanreview.net ਦੇ ਉੱਤੇ ਆਈ ਹੈ। ਓਵਰਲੈਪਿੰਗ ਪੈਟਰੋਲਿੰਗ ਨਾਟ ਐਨਕਰੋਚਮੈਂਟ ਯੂਨੀਅਨ ਮਿਨਿਸਟਰ ਔਨ ਰਿਪੋਰਟਡ ਚਾਈਨੀਜ਼ ਟਰੂਪਸ ਕੈਂਪਿੰਗ ਇਨਸਾਈਡ ਇੰਡੀਅਨ ਟੈਰੀਟਰੀ। ਇਹ ਹੁਣ ਇੰਡੀਅਨ ਗਵਰਨਮੈਂਟ ਦੇ ਯੂਨੀਅਨ ਮਿਨਿਸਟਰ ਨੇ ਇਹ ਰਿਪੋਰਟ ਕੀਤਾ ਕਿ ਵੀ ਅਸੀਂ ਜਿਹੜਾ ਇੰਡੀਅਨ ਆਰਮੀ ਨੇ ਉਹ ਦੇਖ ਰਹੀ ਹੈ ਵੀ ਕੀ ਹੋਇਆ, ਅਸੀਂ ਰਿਸਪੌਂਡ ਨਹੀਂ ਕੀਤਾ ਕਿਉਂਕਿ ਇਹ ਜਿਹੜਾ ਚਾਈਨੀਜ਼ ਟਰੂਪਸ ਜਿਹੜੇ ਨੇ ਭਾਵੇਂ 60 ਕਿਲੋਮੀਟਰ ਇਨਸਾਈਡ ਆਏ ਨੇ ਪਰ ਉਹਨਾਂ ਨੇ ਦੈਟ ਡਿਡਨਟ ਅਮਾਊਂਟ ਟੂ ਐਨਕਰੋਚਮੈਂਟ ਵੀ ਆ ਕੇ 60 ਕਿਲੋਮੀਟਰ ਤੁਹਾਡੇ ਬਹਿ ਕੇ ਕਹਿੰਦੇ ਵੀ ਨਹੀਂ ਇਹ ਐਨਕਰੋਚਮੈਂਟ ਨਹੀਂ ਹੈ, ਇਹ ਜਿਹੜਾ ਓਵਰਲੈਪਿੰਗ ਪੈਟਰੋਲਿੰਗ ਹੈਗੀ ਹੈ। ਔਰ ਇਹ ਗੱਲ ਕਿਰੇਨ ਰਿਜਿਜੂ ਕਹਿ ਰਿਹਾ ਜਿਹੜਾ ਕਿ ਉਸ ਹਲਕੇ ਚੋਂ ਹੀ MP ਹੈ ਔਰ ਮਿਨਿਸਟਰ ਵੀ ਹੈ ਹੁਣ। ਔਰ ਉਹਨਾਂ ਨੇ ਕਿਹਾ ਕਿ ਵੀ ਇਟ ਮਾਈਟ ਹੈਵ ਬੀਨ ਏ ਕੇਸ ਆਫ ਓਵਰਲੈਪਿੰਗ ਪੈਟਰੋਲਿੰਗ। ਔਰ ਉਹਨੇ ਕਿਹਾ ਕਿ ਵੀ ਹੀ ਸੈਡ mere painting of marks in undemarcated location doesn't mean the areas has been encroached upon। ਕਿਉਂਕਿ ਅਸੀਂ ਸਟੋਰੀ 'ਚ ਦੇਖਾਂਗੇ ਕਿ ਵੀ ਉਹ ਆ ਕੇ ਐਨਕੈਂਪ ਵੀ ਕੀਤਾ ਹੈ, ਉਹਨਾਂ ਨੇ ਪੱਥਰਾਂ ਤੇ ਵੀ ਚਾਈਨੀਜ਼ ਲੈਂਗੁਏਜ ਲਿਖੀ। ਉਹ ਕਹਿ ਰਹੇ ਨਾ ਇਹ ਐਨਕਰੋਚਮੈਂਟ ਨਹੀਂ ਹੈ, ਇਹ ਤਾਂ ਜਸਟ ਇੱਧਰ ਸੈਰ ਕਰਨ ਆਏ ਸੀ। ਹੁਣ ਸੈਰ ਕਰਨ ਦਾ ਮਤਲਬ ਇਹ ਥੋੜ੍ਹੀ ਹੈ ਵੀ ਜ਼ਮੀਨ ਇਹਨਾਂ ਦੀ ਹੋ ਗਈ, ਰਜਿਸਟਰੀ ਸਾਡੇ ਨਾਂ ਤੇ ਹੈ। ਚਾਈਨਾ ਕਾਂਟ ਟੇਕ ਆਵਰ ਲੈਂਡ। ਓਵਰਲੈਪਿੰਗ ਆਫ ਪੈਟਰੋਲ ਡਜ਼ ਟੇਕ ਪਲੇਸ ਇਨ ਦਾ ਅਨਡਿਮਾਰਕੇਟਡ ਏਰੀਆ। ਹੁੰਦਾ ਹੀ ਰਹਿੰਦਾ ਇਹ ਏਰੀਆ ਦੇ ਡਿਮਾਰਕੇਟਡ ਨਹੀਂ ਨੇ। ਦੇ ਆਰ ਨਾਟ ਅਲਾਊਡ ਟੂ ਕੰਸਟਰਕਟ ਐਨੀਥਿੰਗ ਪਰਮਾਨੈਂਟ। ਉਹਨਾਂ ਨੂੰ ਕੋਈ ਪਰਮਾਨੈਂਟ ਅਸੀਂ ਥੋੜ੍ਹੀ ਕੁਝ ਬਣਾਉਣ ਦਿੱਤਾ, ਜੇ ਟੈਂਪਰੇਰੀ ਬਣਾਇਆ ਉਹ ਪਰਮਾਨੈਂਟ ਆਪ ਹੀ ਬਣਾ ਲੈਣਗੇ। ਸਾਡੇ ਵੱਲੋਂ ਬਹੁਤ ਅਸੀਂ ਸਖਤਾਈ ਕਰ ਰਹੇ ਹਾਂ। ਮੀਅਰ ਪੇਂਟਿੰਗ ਆਫ ਮਾਰਕਸ ਇਨ ਅਨਡਿਮਾਰਕੇਟਡ ਲੋਕੇਸ਼ਨ ਡਜ਼ਨਟ ਮੀਨਸ ਦਾ ਏਰੀਆ ਹੈ ਬਿਨ। ਹੁਣ ਇਹ ਹੈ ਉਹ ਬਿਲਕੁਲ ਜਿਹੜਾ ਹੈ ਤਾਂ ਪੰਜਾਬੀ ਦਾ ਰਸਟਿਕ ਸਟਾਈਲ ਹੁੰਦਾ ਗੱਲ ਕਹਿਣ ਦਾ, ਪਰ ਇਹ ਹੁੰਦਾ ਵੀ ਕਿਸੇ ਦੇ ਮਗਰ ਬੇਰ ਉਗਾਇਆ ਤਾਂ ਉਹਨੇ ਕਿਹਾ ਤੇਰੇ ਮਗਰ ਬੇਰੀ, ਕਹਿੰਦਾ ਜਾ ਲੈ ਯਾਰ ਉਗ ਲੈਣ ਦੇ, ਨਾਲੇ ਛਾਂ 'ਚ ਬੈਠਾਂਗੇ ਨਾਲੇ ਬੇਰ ਖਾਵਾਂਗੇ। ਹੁਣ ਦੂਸਰੀ ਸਟੋਰੀ ਜਿਹੜੀ ਇਸ ਦੇ ਉੱਤੇ ਹੈ ਬੜੀ ਉਹ ਈਟਾਨਗਰ ਨਾਰਥ ਈਸਟ ਦੇ ਹਵਾਲੇ ਨਾਲ। ਅਰੁਣਾਚਲ ਚਾਈਨੀਜ਼ ਟਰੂਪਸ ਅਲੈਜਡਲੀ ਐਂਟਰਡ ਇਨਸਾਈਡ ਇੰਡੀਅਨ ਟੈਰੀਟਰੀ ਇਨ ਐਨਜੋ। ਈਵਨ ਇਹਨਾਂ ਨੇ ਪਲੇਸ ਵੀ ਦਿੱਤਾ ਹੈ ਕਿ ਕਿਹੜੀ ਥਾਂ ਤੇ ਚੀਨ ਦੇ ਟਰੂਪ ਆਏ ਨੇ। ਪਿਕਚਰਸ ਆਫ ਬੋਨਫਾਇਰਸ, ਸਪਰੇ ਪੇਂਟਡ ਰੌਕਸ ਐਂਡ ਚਾਈਨੀਜ਼ ਫੂਡ ਮਟੀਰੀਅਲਸ ਫਾਊਂਡ ਐਟ ਦਾ ਸਾਈਟ ਆਰ ਸ਼ੇਅਰਿੰਗ ਇਨ ਸੋਸ਼ਲ ਮੀਡੀਆ। ਕਿ ਜਿੱਥੇ ਆਏ ਨੇ ਚੀਨ ਨੇ, ਜਿੱਥੇ ਉਹਨਾਂ ਨੇ ਬਹਿ ਕੇ ਆਪਣਾ ਜਿਹੜਾ ਉਹਦੇ ਨਾਲ ਚਿਪਚੌ ਕੀ ਹੁੰਦਾ ਉਹ ਚੌਪਸਟਿਕਸ ਨਾਲ ਉਹਨਾਂ ਨੇ ਬਾਂਦਰ ਦਾ ਸਿਰ ਦਿਮਾਗ ਖਾਧਾ ਹੋਣਾ ਜਾਂ ਦੂਜਾ ਕੀਤਾ ਉਹ ਬੜਾ ਉਹਨਾਂ ਦੀਆਂ ਡਿਸ਼ਿਜ਼, ਜਾਂ ਉਹਨਾਂ ਨੇ ਡੈਲੀਕੇਸੀ ਸਨੇਕ ਦੀ ਕੀਤੀ ਹੋਣੀ ਹੈ, ਉਹ ਵੀ ਡੱਬੇ ਉੱਥੇ ਰੱਖੇ ਹੋਏ ਨੇ। ਉਹਨਾਂ ਨੇ ਸਪਰੇ ਵੀ ਕੀਤਾ ਰੌਕਸ ਦੇ ਉੱਤੇ ਕਿ ਭਾਈ ਚੀਨਾ ਜਿੰਦਾਬਾਦ। ਔਰ ਉਹਨਾਂ ਨੇ ਬੋਨਫਾਇਰਸ ਵੀ ਕੀਤੀਆਂ ਨੇ। ਔਰ ਉਸ ਨੂੰ ਉਹਨਾਂ ਨੇ ਕਿਹਾ ਕਿ ਚਾਈਨੀਜ਼ ਟਰੂਪਸ ਆਫ ਪੀਪਲਜ਼ ਲਿਬਰੇਸ਼ਨ ਆਰਮੀ ਆਫ ਚਾਈਨਾ ਰਿਪੋਰਟਡਲੀ ਐਂਟਰਡ ਐਟ ਲੀਸਟ 60 ਕਿਲੋਮੀਟਰ inside Indian territory in Anjaw district of Arunachal Pradesh and they are camping in the Kapu area of the district, a media report said। ਹੁਣ ਇਸ ਤੋਂ ਬਾਅਦ ਕਿ ਹੋਰ ਕੀ ਹੈ, ਉਹਨਾਂ ਨੇ ਪੂਰੀ ਸੋਸ਼ਲ ਮੀਡੀਆ ਤੇ ਉਹ ਪੂਰੀਆਂ ਚੱਲ ਰਹੀਆਂ ਨੇ ਪਿਕਚਰਸ ਵੀ ਔਰ ਦੂਸਰੇ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ ਆਲਰੇਡੀ ਕੋਈ ਅਕਤੂਬਰ 2018 'ਚ
10 ਚਾਈਨੀਜ਼ ਟਰੂਪਸ ਜਿਹੜੇ ਨੇ 14 ਕਿਲੋਮੀਟਰ ਇੰਡੀਆ ਦੇ ਅੰਦਰ ਆ ਗਏ ਸੀ, ਬੈਂਕਸ ਆਫ ਮਤੂ ਔਰ ਐਮਰਾ ਰਿਵਰ ਤੋਂ ਦਿਲਬਾਂਗ ਵੈਲੀ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਕਿ ਸਪਟੈਂਬਰ 2019 ਚ ਤਪੀਰ ਗਾਊ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਈਸਟ ਅਰੁਣਾਚਲ ਪ੍ਰਦੇਸ਼ ਦਾ, ਉਹਨੇ ਕਿਹਾ ਸੀ, ਬੀਜੇਪੀ ਦੇ ਪ੍ਰੈਜ਼ੀਡੈਂਟ ਨੂੰ ਲਿਖਿਆ ਸੀ ਕਿ ਉਹਨੇ ਵੀਡੀਓ ਵੀ ਭੇਜੀ ਸੀ ਕਿ ਅੰਜਾਰ ਡਿਸਟ੍ਰਿਕਟ 'ਚ ਕਿਵੇਂ ਜਿਹੜੇ ਨੇ ਚਾਈਨੀਜ਼ ਟਰੂਪਸ ਉਹਨਾਂ ਨੇ ਆਏ ਨੇ ਔਰ ਉਹਨਾਂ ਨੇ ਇੱਕ ਲੱਕੜ ਦਾ ਪੁਲ ਵੀ ਬਣਾ ਲਿਆ। ਫਿਰ ਇਹਦੇ 'ਚ ਪੂਰੀਆਂ ਉਦਾਹਰਨਾਂ ਨੇ ਕਿ ਨਵੰਬਰ 2021 ਚ NDTV ਨੇ ਇੱਕ ਰਿਪੋਰਟ ਕੀਤਾ ਸੀ ਕਿ ਚੀਨੀਆਂ ਨੇ ਇੱਕ ਪਿੰਡ ਵੀ ਬਣਾ ਲਿਆ, ਸੈਕੰਡ ਵਿਲੇਜ ਕਲਸਟਰ ਆਫ ਐਟਲੀਸਟ 60 ਬਿਲਡਿੰਗ 60 ਬਿਲਡਿੰਗਸ ਉਹਨਾਂ ਨੇ ਬਣਾ ਕੇ ਪਿੰਡ ਬਣਾਇਆ ਅਰੁਣਾਚਲ ਪ੍ਰਦੇਸ਼, ਜਿਹੜਾ 6 ਕਿਲੋਮੀਟਰ ਅੰਦਰ ਹੈ ਇੰਡੀਅਨ ਬਾਰਡਰ ਦੇ ਔਰ ਲਾਈਨ ਆਫ ਐਕਚੁਅਲ ਕੰਟਰੋਲ ਔਰ ਇੰਟਰਨੈਸ਼ਨਲ ਬਾਉਂਡਰੀ ਦੇ। ਫਿਰ ਇਹ ਜਿਹੜੀ ਹੈ ਯੋਮੀ ਡਿਸਟ੍ਰਿਕਟ ਅਰੁਣਾਚਲ ਪ੍ਰਦੇਸ਼ ਬਣੀ ਸੀ ਮਾਰਚ 2019 ਫੈਬਰੂਰੀ 2021। ਫਿਰ ਅਗਸਤ 2022 ਦੇ ਵਿੱਚ ਵਿਜ਼ੂਅਲ ਸੋਸ਼ਲ ਮੀਡੀਆ ਤੇ ਸਰਕੂਲੇਟ ਹੋਏ ਕਿ PLA ਦੇ ਜਿਹੜੇ ਫੌਜੀ ਨੇ ਉਹ ਇਨਫਰਾਸਟ੍ਰਕਚਰ ਬਣਾ ਰਹੇ ਨੇ ਹਗੀਰਾ ਲੇਕ ਦੇ ਅੰਦਰ, ਜਿਹਦੇ ਸਬੂਤ ਸਾਹਮਣੇ ਨੇ। ਔਰ ਹੁਣ ਜਿਹੜਾ ਚੀਨ ਦੀ ਫੌਜ ਜਿਹੜੀ ਹੈ ਕਾਪੂ ਤੇ ਆ ਗਈ ਹੈ, ਜਿਹੜੀ ਚਗਲਾਮ ਨੀਅਰੈਸਟ ਐਡਮਿਨਿਸਟ੍ਰੇਟਿਵ ਸਰਕਲ ਹੈ ਅਜਾਰ ਡਿਸਟ੍ਰਿਕਟ ਦਾ, ਉਸ ਤੋਂ 90 ਕਿਲੋਮੀਟਰ ਅੰਦਰ ਮੈਕਮੋਹਨ ਲਾਈਨ ਤੋਂ ਹੈ। ਹੁਣ ਇਸ ਤੋਂ ਬਾਅਦ ਤਾਂ ਕੋਈ ਭੁਲੇਖਾ ਨਹੀਂ ਰਹਿ ਜਾਂਦਾ। ਫਿਰ ਇੱਕ ਸਟੋਰੀ ਚਾਈਨੀਜ਼ ਆਰਮੀ ਇੰਟਰੂਜਨ ਇਨ ਅਰੁਣਾਚਲ ਅਲੈਜਡ, ਔਰ ਇਸ ਦੇ ਉੱਤੇ ਚਾਈਨਾ ਰਿਫਿਊਟਸ ਬਾਰਡਰ ਕਨਫਲਿਕਟ ਰਿਮੂਵਰ। ਚਾਈਨਾ ਨੇ ਕਿਹਾ ਸਾਡਾ, ਅਸੀਂ ਕਿਹੜਾ ਕੋਈ ਐਨਕਰੋਚ ਕੀਤਾ, ਇਹ ਤਾਂ ਸਾਰਾ ਹੀ ਸਾਰਾ ਅਰੁਣਾਚਲ ਹੀ ਸਾਡਾ। ਔਰ ਇਸ ਦੇ ਉੱਤੇ ਹੀ ਬੇਸਡ ਫਿਰ ਇਹ ਸਾਰੀ ਰਿਪੋਰਟ ਹੈ ਕਿ ਭਾਈ ਕਿਵੇਂ ਉਹਨਾਂ ਨੇ ਕੈਂਪ ਸੈੱਟ ਕੀਤਾ ਕਪਾਊ ਏਰੀਆ ਦੇ ਵਿੱਚ। ਉਹ ਉੱਥੇ ਬੈਠੇ ਜਿਹੜੀ ਹੈ ਬੋਨਫਾਇਰ ਬਰਨਿੰਗ ਵੁੱਡ, ਔਰ ਉਹਨਾਂ ਨੇ ਚਾਈਨੀਜ਼ ਜ਼ਬਾਨ ਦੇ ਵਿੱਚ ਪੱਥਰਾਂ ਦੇ ਉੱਤੇ ਇਨਸਕ੍ਰਿਪਸ਼ਨਸ ਲਿਖੀਆਂ ਨੇ, ਇਮੇजेस ਬਣਾਏ ਨੇ, ਚਾਈਨੀਜ਼ ਫੂਡ ਆਈਟਮਸ ਨੇ ਉਹਨਾਂ ਦੇ ਕੋਲ। ਔਰ ਇਹ ਇਮੇਜ ਔਰ ਐਵੀਡੈਂਸ ਸੁਜੈਸਟ ਕਰਦਾ ਹੈ ਕਿ ਵੀ ਇਸ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਚੀਨ ਦੀ ਫੌਜ ਆ ਕੇ ਐਂਟਰ ਕੀਤੀ। ਔਰ ਇੱਕ ਫੋਟੋ ਦੇ ਵਿੱਚ ਸਾਲ 2024 ਲਿਖਿਆ ਹੋਇਆ ਅੰਗਰੇਜ਼ੀ ਦੇ ਵਿੱਚ ਵੀ ਇੱਕ ਪੱਥਰ ਦੇ ਉੱਤੇ। ਔਰ ਇਹ ਉਹਦੇ 'ਚ ਉਹ ਇਹ ਮੈਸੇਜ ਦੇ ਰਹੇ ਨੇ ਕਿ ਭਾਈ ਇਹ ਸਾਡੀ ਟੈਰੀਟਰੀ ਹੈ। ਔਰ ਜਿੱਥੇ ਉਹ ਵੜੇ ਨੇ ਉੱਥੋਂ ਜਿਹੜੀ ਇੰਡੋ ਤਿੱਬਤਨ ਬਾਰਡਰ ਪੁਲਿਸ ਹੈ ITBP ਜਿਹਨਾਂ ਨੂੰ ਕਹਿੰਦੇ ਨੇ, ਉਹ ਬਿਲਕੁਲ ਕਲੋਜ਼ ਹੈ ਹਡੀਗਾ ਪਾਸ ਦੇ ਨੇੜੇ ਮੈਕਮੋਹਨ ਲਾਈਨ ਦੇ। ਔਰ ਇਹ ਜਿਹੜਾ ਉਹਦੇ ਨੇੜੇ ਜਿਹੜਾ ਐਡਮਿਨਿਸਟ੍ਰੇਟਿਵ ਚਹਿਲਗਾਮ ਹੈ 90 ਕਿਲੋਮੀਟਰ ਮੈਕਮੋਹਨ ਲਾਈਨ ਤੋਂ ਹੈ। ਔਰ ਇਹ ਸਾਰੇ ਜਿਹੜੀਆਂ ਅਗਸਤ 2022 ਤੋਂ ਇਹਨੇ ਫਿਰ ਉਹੀ ਵੇਰਵੇ ਦਿੱਤੇ ਨੇ ਕਿ ਇਹ ਜਿਹੜੀਆਂ ਚਾਈਨੀਜ਼ ਉਹਨਾਂ ਦੀ ਲਿਬਰੇਸ਼ਨ ਆਰਮੀ ਹੈ ਉਹ ਅੰਦਰ ਵੜੀ ਹੋਈ ਹੈ। NDTV ਦਾ ਹਵਾਲਾ ਦਿੱਤਾ ਹੈ, 2020 ਦਾ ਹਵਾਲਾ ਦਿੱਤਾ ਹੈ। ਪਰ ਗੱਲ ਤਾਂ ਇਹ ਹੈ ਕਿ ਵੀ ਤੁਹਾਨੂੰ ਸੁਬਰਾਮਨਿਅਮ ਸਵਾਮੀ ਨੇ ਠੀਕ ਕਿਹਾ ਕਿ ਵੀ ਇੱਕ ਪਾਸੇ ਤਾਂ ਜਦੋਂ ਪਾਕਿਸਤਾਨ ਨੂੰ ਧਮਕੀਆਂ ਦੇਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਤਾਂ ਇਹਨਾਂ ਨੂੰ ਐਂ ਲੱਗਦਾ ਕਿ ਵੀ ਇਹ ਜਿਹੜਾ ਨਿਆਣਾ ਇਹਨੂੰ ਜਿੰਨਾ ਮਰਜ਼ੀ ਕੁੱਟ ਲਓ। ਚੀਨ ਜਦੋਂ ਹੁਣ ਜੇ ਚੀਨ ਨੇ 4060 ਸਕੁਅਰ ਕਿਲੋਮੀਟਰ ਪਹਿਲਾਂ ਹੀ ਇਹਨਾਂ ਦਾ ਖਾਧਾ ਔਰ ਹੁਣ ਉਹ ਆ ਕੇ ਜਿਹੜੇ ਨੇ 60 ਕਿਲੋਮੀਟਰ ਅੰਦਰ ਬੈਠ ਕੇ ਜਿਹੜਾ ਉਹ ਮੰਕੀ ਬ੍ਰੇਨ ਖਾ ਰਹੇ ਨੇ ਆਪਣੀਆਂ ਚੌਪਸਟਿਕਸ ਦੇ ਨਾਲ, ਔਰ ਉੱਥੇ ਐਨਕੈਂਪਮੈਂਟ ਕੀਤਾ ਤੇ ਨਾਲ ਦੀ ਨਾਲ ਆਪਣੇ ਝੰਡੇ ਗੱਡੇ ਹੋਏ ਨੇ। ਤੇ ਉਹਨਾਂ ਦਾ ਯੂਨੀਅਨ ਮਿਨਿਸਟਰ ਕਹੇ ਕਿ ਜੀ ਇਹ ਕੋਈ ਪਰਮਾਨੈਂਟ ਕੰਟਰੋਲ ਨਹੀਂ ਹੈ, ਉਹ ਤਾਂ ਚਲੋ ਆ ਗਏ ਇੱਥੇ ਸੈਰ ਕਰਦੇ ਕਰਾਂਦੇ। ਇਸ ਤੋਂ ਲੱਗਦਾ ਹੈ ਕਿ ਭਾਈ ਕਿਸ ਹੱਦ ਤੱਕ ਇਹ ਜਿਹੜੇ ਨੇ ਬਿਲਕੁਲ ਇੱਕ ਪਾਸੇ ਤਾਂ ਅਮਰੀਕਾ ਨੂੰ ਸੀ ਜੀ ਅਸੀਂ ਇਹਨਾਂ ਦੀ ਪਿੱਠ ਠੋਕ ਰਹੇ ਹਾਂ, ਖਲੋਣਗੇ ਜਿਹੜਾ ਉਹ ਚੀਨ ਦੇ ਬਰਾਬਰ। ਤੇ ਚੀਨ ਅਮਰੀਕਾ ਨੂੰ ਵੀ ਦੱਸ ਰਿਹਾ ਕਿ ਵੀ ਆ ਤੁਹਾਡੇ ਜਿਹੜੇ ਨੇ ਉਹ ਜਿਵੇਂ ਅੱਜ ਸਾਡੇ ਮਿੱਤਰ ਬੜੀ ਦੇਰ ਬਾਅਦ ਉਹਨਾਂ ਦੇ ਨਾਲ ਤਹਿਸੀਨ ਕੁਰੈਸ਼ ਸਾਹਿਬ ਨਾਲ ਗੱਲ ਹੋਈ, ਉਦੋਂ ਤੁਹਾਡੀ ਵੀ ਤਾਰੀਫ ਕਰ ਰਹੇ ਸੀ ਕਿ ਭਾਈ ਡੈਡੀਕੇਸ਼ਨ ਨਾਲ ਬੀਬੀ ਲੱਗੀ ਹੋਈ ਹੈ। ਤੇ ਉਹ ਜਿਵੇਂ ਲਾਹੌਰੀਆਂ ਨੂੰ ਹੁੰਦਾ ਜੁਮਲੇ ਔਰ ਬੜੇ ਚੋਇਸਸ ਦੇ ਨਾਲ, ਤੇ ਉਹ ਕਹਿਣ ਲੱਗੇ ਕਿ ਜੀ ਇੱਕ ਨੂੰ ਪੁੱਛਿਆ ਪ੍ਰੋਫੈਸਰ ਨੂੰ ਕਿ ਵੀ ਤੇਰੀ ਇਹ ਸਟੂਡੈਂਟ ਨਾਲ ਪ੍ਰੋਬਲਮ ਕੀ ਹੈ। ਉਹਨਾਂ ਦਾ ਆਪਸੀ ਟਕਰਾਅ ਸੀ ਤੇ ਉਹ ਕਹਿੰਦਾ ਵੀ ਮੈਂ ਤਾਂ ਉਹਨੂੰ ਸ਼ੇਰ ਵਾਂਗ ਦੇਖਦਾ। ਉਹ ਕਹਿੰਦਾ ਫਿਰ ਉਹ ਕੀ ਕਹਿੰਦਾ, ਉਹ ਮੇਰੇ ਵੱਲ ਕੁੱਤੇ ਵਾਂਗ ਦੇਖਦਾ। ਸੋ ਮੈਂ ਉਹਨਾਂ ਨੂੰ ਕਹਿਤਾ ਸਿੰਘ ਸਾਹਿਬ, ਮੈਂ ਕਿਹਾ ਇਹ ਲਾਹੌਰੀਆ ਹੀ ਸੁਣਾ ਸਕਦਾ। ਕਹਿੰਦਾ ਪ੍ਰੋਫੈਸਰ ਕਹਿੰਦਾ ਵੀ ਚਲੋ ਉਹ ਵੀ ਮੈਨੂੰ ਕੂਰੇ, ਕਹਿੰਦਾ ਉਹ ਮੈਨੂੰ ਇਵੇਂ ਦੇਖਦਾ ਜਿਵੇਂ ਕੁੱਤਾ ਦੇਖਦਾ। ਕਹਿੰਦਾ ਮੈਂ ਹੁਣ ਕੀ ਰੋ ਵੀ ਮੇਰੀ ਸੁਣਦਾ ਵੀ ਨਹੀਂ ਹੈ। ਸੋ ਹੁਣ ਇਹ ਹੈ ਵੀ ਇੱਕ ਪਾਸੇ ਸ਼ੇਰ ਹੈ ਤੇ ਇੱਕ ਪਾਸੇ ਕੁੱਤਾ ਹੈ। ਤੇ ਕੁੱਤੇ ਦਾ ਇੱਕ ਹੋਰ ਵੀ ਗੁਣ ਹੈ ਨਾ, ਪਹਿਲਾਂ ਉਹ ਦੇਖਦਾ ਹੈ ਭੌਂਕਦਾ ਵੀ ਹੈ, ਪਰ ਜਦੋਂ ਅੱਗੇ ਸ਼ੇਰ ਹੋਏ
ਫਿਰ ਉਹਦੀ ਪੂਛਲ ਆਪਣੀਆਂ ਲੱਤਾਂ 'ਚ ਦੇ ਕੇ ਭੱਜ ਜਾਂਦਾ। ਸੋ ਇਹਨੇ ਪੂਛਲ ਲੱਤਾਂ 'ਚ ਦਿੱਤੀ ਹੋਈ ਹੈ ਤੇ ਭੱਜਿਆ ਹੋਇਆ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।